ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੁਵਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਰੋਂ, GN ਲਈ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਚੋਣ ਕਮਿਸ਼ਨ ਤੋਂ। ਚੋਣ ਕਮਿਸ਼ਨ ਲਈ ਤੇ ਆਉਂਦਾ ਜਾਪ ਰਿਹਾ ਜੀ ਹੁਣ। ਜੀ ਦੇਖੋ, ਐਤਕੀ ਚੋਣ ਕਮਿਸ਼ਨ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਸੀਗੀ। ਲੋਕ ਸਭਾ ਇਲੈਕਸ਼ਨ ਜਿਹੜੇ ਐਤਕੀ ਗੁਜ਼ਰ ਕੇ ਗਏ ਨੇ ਜੀ, ਉਹਦੇ ਵਿੱਚ ਜਿਸ ਤਰ੍ਹਾਂ ਦਾ ਇਹਨਾਂ ਦਾ ਰੋਲ ਸੀਗਾ ਚੋਣ ਕਮਿਸ਼ਨ ਦਾ ਤੇ ਜਿਸ ਤਰ੍ਹਾਂ ਨਿਯੁਕਤੀ ਹੋਈ, ਉਹ ਸਾਰੇ ਰੌਲੇ ਰੱਪੇ ਕੁਝ ਅਜਿਹੇ ਸੀਗੇ ਕਿ ਬੜੇ ਵੱਡੇ ਸਵਾਲ ਖੜੇ ਹੋ ਗਏ। ਖੁਦ ਮਤਲਬ ਕਿ ਜਿਹੜੀ ਖੁਦ ਮੁਖਤਿਆਰੀ ਹੁੰਦੀ ਆ ਕਿਸੇ ਸੰਸਥਾ ਦੀ, ਜਦੋਂ ਉਹ ਦਾਅ ਤੇ ਲੱਗ ਜਾਵੇ ਤੇ ਨਾਲ EVM ਦਾ ਜਿਹੜਾ ਰੌਲਾ ਹੈ, ਤਾਂ ਤੁਸੀਂ ਸੋਚ ਕੇ ਵੇਖੋ ਨਾ ਕਿ ਕਿੱਡਾ ਵੱਡਾ ਮਸਲਾ ਬਣ ਜਾਂਦਾ। ਸਾਡਾ ਚੋਣ ਕਮਿਸ਼ਨ ਉਹ ਚੋਣ ਕਮਿਸ਼ਨ ਸੀਗਾ ਰਵੀਨ ਜੀ ਕਿ 90 ਦੇ ਦਹਾਕੇ ਚ TN ਸੈਸ਼ਨ ਸੀਗੇ ਜੀ। ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਵੱਡੇ ਵੱਡੇ ਮੁਲਕ ਜਿਹੜੇ ਆ ਉਹ ਇੱਥੋਂ ਡੈਲੀਗੇਟ ਬੁਲਾਉਂਦੇ ਹੁੰਦੇ ਸੀਗੇ ਕਿ ਯਾਰ ਤੁਸੀਂ ਇੰਨੇ ਸੀਮਤ ਸਾਧਨਾਂ ਦੇ ਨਾਲ ਕਿਵੇਂ ਐਡਾ ਵੱਡਾ ਜਿਹੜਾ ਮੁਲਕ ਆ ਉਹਦੇ ਚ ਇਹ ਇਲੈਕਸ਼ਨ ਕੰਡਕਟ ਕਰਦੇ ਜੀ ਜੀ। ਪਰ ਇੱਕ ਮੌਕਾ ਐਸਾ ਆ ਗਿਆ ਆ ਪਿਛਲੇ ਕੋਈ 10-15 ਸਾਲ ਤੋਂ ਕਿ ਹੁਣ ਇਹ ਸਾਰੀਆਂ ਚੀਜ਼ਾਂ ਉਲਟ ਹੋ ਗਈਆਂ। ਲੋਕ ਸਾਡਾ ਮਾਹੌਲ ਉਡਾ ਰਹੇ ਆ ਕਿ ਇਸ ਤਰ੍ਹਾਂ ਦਾ ਇਲੈਕਸ਼ਨ ਕਮਿਸ਼ਨ ਹੈ ਜਿਸ ਨੂੰ ਕੋਈ ਚੁਣਾਵ ਕਮਿਸ਼ਨ ਦੀ ਜਗ੍ਹਾ ਤੇ ਚੂਨਾ ਕਮਿਸ਼ਨ ਕਹਿ ਦਿੰਦਾ, ਕੋਈ ਮੋਦੀ ਕਮਿਸ਼ਨ ਕਹਿ ਦਿੰਦਾ, ਕੋਈ ਗੋਦੀ ਕਮਿਸ਼ਨ ਕਹਿ ਦਿੰਦਾ, ਵਗੈਰਾ ਵਗੈਰਾ ਵਗੈਰਾ। ਤੇ ਸਭ ਤੋਂ ਵੱਡਾ ਮਸਲਾ ਜਿਹੜਾ EVM ਦਾ, EVM ਤੇ ਇੱਕ ਕਮਸਾਨ ਛਿੜਿਆ ਰਹਿੰਦਾ ਹੈ। ਐਤਕੀ EVM ਨੇ ਆਪਣੀ ਇੱਜ਼ਤ ਜਿਹੜੀ ਆ ਬਚਾ ਲਈ ਆ ਕਿਉਂਕਿ ਇੰਡੀਆ ਗੱਠਜੋੜ ਐਤਕੀ ਜ਼ਿਆਦਾ ਕੁਝ ਕਿਹਾ ਨਹੀਂ ਹੈ। ਤਾਂ ਖੈਰ ਹੁਣ ਇਹਨਾਂ ਨੇ ਇੱਕ ਜੋ ਕਹਿ ਲਓ ਕਿ SOP ਜਾਰੀ ਕੀਤਾ ਹੈ, ਉਹ ਬੜਾ ਇੰਟਰਸਟਿੰਗ ਹੈ ਜੀ। ਤੇ ਮੈਨੂੰ ਲੱਗਦਾ ਕਿ ਉਹਦੇ ਨਾਲ ਬਹੁਤ ਹੱਦ ਤੱਕ EVM ਜਿਹੜੀ ਹੈ ਉਹ ਕਿਤੇ ਨਾ ਕਿਤੇ ਸ਼ੁਕਰਾਨਾ, ਕਿਤੇ ਨਾ ਕਿਤੇ ਥੈਂਕ ਯੂ ਕਹੇਗੀ ਚੋਣ ਕਮਿਸ਼ਨ ਨੂੰ ਕਿ ਹਾਂ ਬਈ ਧੰਨਵਾਦੀ ਹਾਂ ਮੈਂ ਤੁਹਾਡੀ। ਕਿਉਂਕਿ ਇਹਨਾਂ ਨੇ ਕਿਹਾ ਹੈ ਕਿ ਵੇਖੋ ਗੱਲ ਇਹ ਆ ਕਿ ਜੇ ਕੋਈ ਹਾਰ ਜਾਂਦਾ ਹੈ ਉਸਨੂੰ ਕੋਈ ਇਤਰਾਜ਼ ਹੈ, ਇਹ 2 ਇਲੈਕਸ਼ਨ ਚ ਹੋਏਗਾ, ਲੋਕ ਸਭਾ ਤੇ ਵਿਧਾਨ ਸਭਾ ਚ, ਕਿ ਜੇ ਕੋਈ ਹਾਰ ਜਾਂਦਾ ਹੈ, ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹੈ ਕੋਈ ਵੀ ਕੈਂਡੀਡੇਟ, ਉਹ ਚਾਹੇ ਤਾਂ ਉਹ ਜਾਂਚ ਕਰ ਸਕਦਾ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ, EVM ਦੀ, ਕਿ ਕੋਈ ਗੜਬੜੀ ਤਾਂ ਨਹੀਂ। ਤੇ ਇਹਦੇ ਲਈ ਉਹਦੇ ਕੋਲ ਕੁਝ ਬਦਲ ਹੋਣਗੇ ਜੀ ਜੀ, ਜਿਹਦੇ ਵਿੱਚ 1400 ਵੋਟਾਂ ਦਾ ਇੱਕ ਮੌਕ ਪੋਲ ਉਹ ਵੀ ਸ਼ਾਮਲ ਹੈ। ਕਿਸੇ ਵੀ ਪੋਲਿੰਗ ਸੈਂਟਰ ਦੇ ਵਿੱਚ ਇਸਤੇਮਾਲ EVM ਦੀ ਜੋ ਪ੍ਰਯੋਗਿਕ ਮੰਨ ਲਓ ਜੋ ਵਰਤੋਂ ਦੇ ਵਿੱਚ ਹੈ, ਜੋ ਚੋਣ ਜਾਂ ਪ੍ਰਯੋਗਿਕ ਤੌਰ ਤੇ VVPAT ਪਰਚੀਆਂ, ਉਹ ਵੀ ਉਹ ਜਾਂਚ ਦਾ ਹਿੱਸਾ ਬਣਾ ਸਕਦਾ। ਬਹੁਤ ਵੱਡੀ ਗੱਲ ਹੋ ਗਈ ਨਾ ਜੀ, ਕਿ ਇਹੀ ਮੰਗ ਸੀ ਕਿ ਕਿਸੇ ਵੀ ਮਤਲਬ ਕਿ ਫਰਜ਼ ਕਰੋ ਕਿਸੇ ਵੀ ਲੋਕ ਸਭਾ ਹਲਕੇ ਚ ਜਾਂ ਵਿਧਾਨ ਸਭਾ ਹਲਕੇ ਚ 100 ਹੈ ਜਾਂ 500 ਪੋਲਿੰਗ ਸੈਂਟਰ ਆ, ਤਾਂ ਕਿਤੋਂ ਦੀ ਵੀ ਉਹ EVM ਮਸ਼ੀਨ ਜਾਂ VVPAT ਜਿਹੜੀ ਆ ਉਹ ਚੁਣ ਸਕਦਾ ਤੇ ਉਹਦੀ ਦੀਵਾਰ ਤੋਂ ਕਹਿ ਲਓ ਕਿ ਕਰ ਸਕਦਾ ਉਹ ਵੀ ਹਾਂ ਵਰਤੋਂ ਕਰਕੇ ਦਿਖਾਓ ਕਿ ਇਹ ਸਹੀ ਹੈ ਕਿ ਇਹ ਗਲਤ ਹੈ। ਇਸ ਤਰ੍ਹਾਂ ਮਤਲਬ ਕਿ ਕਈ ਇਹਨਾਂ ਨੇ
ਸੁਝਾਅ ਜਿਹੜੇ ਆ ਦਿੱਤੇ ਆ ਕਿ ਭਾਈ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸੰਤੁਸ਼ਟ ਕਰ ਸਕਦੇ ਹੋ। ਤਾਂ ਕੁੱਲ ਮਿਲਾ ਕੇ ਆਪਾਂ ਕਹੀਏ ਕਿ ਭਾਈ ਨਤੀਜੇ ਦੇ 7 ਦਿਨਾਂ ਦੇ ਅੰਦਰ ਜੀ ਨਤੀਜੇ ਦੇ 7 ਦਿਨਾਂ ਦੇ ਅੰਦਰ ਅੰਦਰ ਉਮੀਦਵਾਰ ਨੂੰ ਜੋ ਦੂਜੇ ਤੇ ਤੀਜੇ ਨੰਬਰ ਤੇ ਰਿਹਾ, ਇਹ ਨਹੀਂ ਹੈ ਕਿ ਉੱਠ ਕੇ ਹੁਣ ਨੀਟੂ ਸ਼ਟਰਾਂ ਵਾਲਾ ਕਵੇ ਜਿਹਨੂੰ ਵੋਟਾਂ ਹੀ 4 ਪਈਆਂ ਨੇ ਕਿ ਮੈਨੂੰ ਈਵੀਐਮ ਤੇ ਸ਼ੱਕ ਹੈ, ਐਸਾ ਨਹੀਂ ਹੈ। ਦੂਜੇ ਤੇ ਤੀਜੇ ਨੰਬਰ ਤੇ ਜਿਹੜੇ ਉਮੀਦਵਾਰ ਰਹੇ ਆ ਉਹ ਬਰਨ ਮੈਮੋਰੀ ਦੀ ਜਿਹੜੀ ਜਾਂਚ ਆ ਉਹਦੇ ਲਈ ਕਹਿ ਲਓ ਕਿ ਇੱਕ ਅਰਜ਼ੀ ਦੇਣ ਜੀ ਵਿਦਨ 1 ਵੀਕ, ਠੀਕ ਹੈ ਜੀ। ਤਾਂ ਵੈਰੀਫਿਕੇਸ਼ਨ ਦੀ ਜਿਹੜੀ ਫਿਰ ਇਹ ਸਾਰੀ ਪ੍ਰਕਿਰਿਆ ਹੈ, ਇਹ ਜਿਹੜਾ ਜ਼ਿਲ੍ਹਾ ਚੋਣ ਅਧਿਕਾਰੀ ਹੋਏਗਾ ਆਮ ਤੌਰ ਤੇ ਜਿਸ ਨੂੰ ਆਪਾਂ DC ਕਹਿੰਦੇ, ਤਾਂ ਉਹਦੀ ਦੇਖ ਰੇਖ ਦੇ ਵਿੱਚ ਚੱਲੇਗੀ ਤੇ 2 ਮਹੀਨਿਆਂ 'ਚ ਇਹ ਸਾਰਾ ਪ੍ਰੋਸੈਸ ਜਿਹੜਾ ਕੰਪਲੀਟ ਕਰ ਲਿਆ ਜਾਏਗਾ। ਤਾਂ ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ ਇਹ ਠੀਕ ਹੈ, ਕਿਉਂਕਿ ਉਦੋਂ ਤੱਕ EVM ਜਿਹੜੀਆਂ ਨੇ ਕੁਝ ਸਮੇਂ ਵਾਸਤੇ ਸਟਰੋਂਗ ਰੂਮ ਦੇ ਵਿੱਚ ਹੀ ਉਹਨਾਂ ਨੂੰ ਸੀਲ ਕਰਕੇ ਰੱਖਿਆ ਗਿਆ, ਤੇ ਜੇ ਕਿਸੇ ਨੂੰ ਸ਼ੱਕ ਹੋਵੇ ਤੇ ਪ੍ਰੈਕਟੀਕਲੀ ਉਹ ਵੇਖ ਸਕਦਾ। ਤਾਂ ਖੈਰ ਦੇਖੋ ਕੀ EVM ਦਾ ਯੱਬ ਇੱਥੇ ਨਿਬੜ ਜਾਊਗਾ ਜਾਂ ਇਹਦੇ ਵਿੱਚ ਵੀ ਕੁਝ ਗੱਲਾਂ ਜਿਹੜੀਆਂ ਉਹ ਗਾਂ ਫਿਰ ਨਿਕਲਣਗੀਆਂ ਕਸੂਤੀਆਂ ਹੋ ਕੇ। ਜੀ ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ ਵਿਰਸਾ ਸਿੰਘ ਵਲਟੋਆ ਦੀ। ਇਹਨਾਂ ਨੇ ਕੋਈ ਰਿਕਾਰਡ ਬਣਾਤਾ ਜੀ? ਹਾਂਜੀ, ਇਹ ਤੇ ਉਹ ਮਤਲਬ ਕਿ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਨੇ। ਇਹ ਤਾਂ ਰਿਕਾਰਡ ਧਾਰੀ ਆ ਪੂਰੇ, ਤੁਹਾਨੂੰ ਪਤਾ ਹੀ ਹੈ ਰਿਕਾਰਡ ਬਣਾਉਂਦੇ ਰਹਿੰਦੇ ਆ। ਖੈਰ ਆ ਜਿਹੜੀ ਹਾਰ ਹੋਈ ਹੈ ਪਿੱਛੇ ਜੇ ਇਹਨਾਂ ਦੀ, ਉਹ ਵੀ ਸ਼ਾਇਦ ਕੋਈ ਮਾੜਾ ਮੋਟਾ ਰਿਕਾਰਡ ਰੱਖਦੀ ਹੋਵੇਗੀ। ਗੱਲ ਇਹ ਹੈ ਕਿ ਇੱਕ ਰਿਕਾਰਡ ਇਹਨਾਂ ਦੇ ਨਾਮ ਜ਼ਰੂਰ ਇਹਨਾਂ ਇਲੈਕਸ਼ਨਾਂ ਦੇ ਵਿੱਚੋਂ ਨਿਕਲਿਆ ਜੀ। ਵਿਰਸਾ ਸਿੰਘ ਵਲਟੋਆ ਉਹ ਕੈਂਡੀਡੇਟ ਬਣੇ ਨੇ ਜਿਨ੍ਹਾਂ ਦਾ ਖਰਚਾ ਸਭ ਤੋਂ ਘੱਟ ਖਰਚਾ ਹੈ। ਤੇ ਕਮਾਲ ਦੀ ਗੱਲ ਹੈ ਕਿ ਅਕਾਲੀ ਦਲ ਬਾਦਲ ਦੇ ਵਿੱਚ ਜੋ ਉਮੀਦਵਾਰ ਸਨ ਬੀਬਾ ਬਾਦਲ, ਉਹਨਾਂ ਦਾ ਖਰਚਾ ਸਭ ਤੋਂ ਵੱਧ ਹੈ 93,23,903। ਹਾਲਾਂਕਿ ਖਰਚਾ ਜਿਹੜਾ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਖਾਵਾ ਹੈ। ਇੱਥੇ ਹੱਦ ਜਿਹੜੀ ਹੁੰਦੀ ਹੈ ਖਰਚੇ ਦੀ ਉਹ ਕੁਛ ਹੋਰ ਹੁੰਦੀ ਹੈ, ਐਕਚੁਅਲ ਚ ਖਰਚਾ ਕੁਛ ਹੋਰ ਹੁੰਦਾ। ਇਹ ਆਪਾਂ ਨੂੰ ਵੀ ਪਤਾ ਹੈ, ਇਹ ਸਿਆਸਤਦਾਨਾਂ ਨੂੰ ਵੀ ਪਤਾ ਹੈ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਪਾਰਟੀ ਵਾਈਜ਼ ਜੇ ਆਪਾਂ ਵੇਖੀਏ ਕਿ ਕਿਸ ਪਾਰਟੀ ਨੇ ਉਮੀਦਵਾਰਾਂ ਤੇ ਸਭ ਤੋਂ ਜ਼ਿਆਦਾ ਫੀਸਦ ਦੇ ਦਰ ਦੇ ਨਾਲ ਖਰਚ ਕੀਤਾ, ਤਾਂ ਭਾਜਪਾ, ਜਿਸਨੇ 13 ਉਮੀਦਵਾਰਾਂ ਤੇ ਕਹਿ ਲਓ ਕਿ 9,87,86,749 ਰੁਪਏ ਖਰਚ ਕੀਤੇ। ਮਤਲਬ ਕਿ ਭਾਜਪਾ ਦੇ ਉਮੀਦਵਾਰ ਜਿਹੜੇ ਆ ਉਹ ਔਸਤਨ 75,97,442 ਰੁਪਈਆ ਖਰਚ ਕਰਕੇ ਨੰਬਰ 1 ਤੇ ਰਹੇ ਜੀ। ਹਾਲਾਂਕਿ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਸੀਗੀ ਜਿਸਨੇ ਆਪਣੇ ਉਮੀਦਵਾਰਾਂ ਨੂੰ ਚੰਗੇ ਅੱਛੇ ਖਾਸੇ ਪੈਸੇ ਦਿੱਤੇ ਸੀ, ਅੱਛੇ ਖਾਸੇ। ਤੇ ਅਕਾਲੀ ਦਲ ਦੇ ਵਿੱਚ ਤੇ ਇਹ ਵੀ ਗੱਲ ਪਿੱਛੇ ਜੇ ਪ੍ਰੇਮ ਸਿੰਘ ਚੰਦੂਮਾਜਰਾ ਕਹਿ ਰਹੇ ਸੀ ਸਾਨੂੰ ਤੇ ਨਾ ਡੰਡੀ ਮਿਲੀ ਨਾ ਝੰਡੀ ਮਿਲੀ। ਮੈਂ ਕਿਹਾ ਪਤਾ ਨਹੀਂ ਕਿਹੜੀ ਡੰਡੀ ਝੰਡੀ ਦੀ ਗੱਲ ਕਰਦੇ, ਤੱਕੜੀ ਦੀ ਗੱਲ ਕਰਦੇ, ਕੀ ਹਿਸਾਬ ਕਿਤਾਬ ਆ। ਤੱਕੜੀ ਦੀ ਵੀ ਡੰਡੀ ਹੁੰਦੀ ਆ। ਉਹ ਬਾਅਦ ਚ ਪਤਾ ਲੱਗਿਆ ਕਿ ਕਹਿ ਰਹੇ ਸੀ ਕਿ 2 ਹੀ ਉਮੀਦਵਾਰਾਂ ਨੂੰ ਪਾਰਟੀ ਨੇ ਫੰਡ ਦਿੱਤਾ। ਉਹ 2 ਉਮੀਦਵਾਰ ਸਨ, ਇੱਕ ਤੇ ਹੈਗੇ ਸਨ ਜੋਸ਼ੀ ਸਾਹਿਬ ਤੇ ਦੂਸਰੇ ਸਨ ਬੀਬਾ ਬਾਦਲ। ਠੀਕ ਹੈ, ਮਤਲਬ ਕਿ ਬੀਬਾ ਬਾਦਲ ਨੇ ਜਿਹੜਾ ਖਰਚ ਕੀਤਾ ਉਹ ਪਾਰਟੀ ਦੇ ਫੰਡ ਚੋਂ ਹੀ ਆਇਆ ਜ਼ਿਆਦਾ। ਤੇ ਉਧਰੋਂ ਜੋਸ਼ੀ ਸਾਹਿਬ ਜਿਹੜੇ ਅੰਮ੍ਰਿਤਸਰ ਵਾਲੇ ਸੀ ਕਿ ਉਹ ਵੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਦੇ ਖਾਸਮ ਖਾਸ ਨੇ। ਤਾਂ ਯਾਨੀ ਉਸ ਸੰਦਰਭ ਚ ਚੰਦੂਮਾਜਰਾ ਜੀ ਕਹਿ ਰਹੇ ਸੀ ਕਿ ਨਾ ਤੇ ਸਾਨੂੰ ਝੰਡੀ ਮਿਲੀ, ਮਤਲਬ ਕਿ ਨਾ ਕੋਈ ਪ੍ਰਚਾਰ ਸਮੱਗਰੀ ਮਿਲੀ, ਨਾ ਡੰਡੀ ਮਿਲੀ, ਮਤਲਬ ਕਿ ਨਾ ਕੋਈ ਸਾਨੂੰ ਪਿੱਛੋਂ ਤੋੜ ਕੇ ਕੋਈ ਮਾਇਆ ਦੀ ਕੋਈ ਡੰਡੀ ਦਿੱਤੀ ਗਈ। ਤਾਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਨਿਕਲਿਆ ਸੀ। ਵੈਸੇ 95 ਲੱਖ ਰੁਪਈਆ ਆਪਣੇ ਇੱਥੇ ਹੱਦ ਸੀ। ਕੁਝ ਸਟੇਟਾਂ ਦੇ ਵਿੱਚ ਇਹ ਹੱਦ ਥੋੜੀ ਜਿਹੀ ਘੱਟ ਹੁੰਦੀ ਹੈ। ਕਨਫਿਊਜ਼ ਕਦੇ ਨਾ ਹੋ ਜਾਣਾ ਕਿ ਵੱਖ-ਵੱਖ ਕਿਉਂ ਆ। ਤਾਂ ਇੱਥੇ 95 ਲੱਖ ਰੁਪਇਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੱਦ ਹੈ। ਉਸ ਹੱਦ ਤੋਂ ਵੱਧ ਕੋਈ ਵੀ ਉਮੀਦਵਾਰ ਖਰਚਾ ਜਿਹੜਾ ਉਹ ਨਹੀਂ ਕਰ ਸਕਦਾ। ਤਾਂ ਖੈਰ ਇਹਦੇ ਵਿੱਚ ਕੁਝ ਉਮੀਦਵਾਰ ਐਸੇ ਵੀ ਆ, ਜੇ ਆਪਾਂ ਲੇਖਾ ਜੋਖਾ ਵੇਖੀਏ ਤਾਂ ਬਈ ਜਿਵੇਂ ਬੀਬੀ ਪ੍ਰਨੀਤ ਕੌਰ ਆ, ਉਹਨਾਂ ਨੂੰ ਜਿੰਨਾ ਫੰਡ ਮਿਲਿਆ ਪ੍ਰਵੀਨ ਜੀ, ਉਹਨਾਂ ਕੋਲ ਖਰਚਾ ਕਰਕੇ ਉਲਟਾ ਪੈਸੇ ਬਚ ਗਏ ਕਈ ਲੱਖ ਰੁਪਈਆ। ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਭਾਜਪਾ ਨੇ ਅੱਛਾ ਖਾਸਾ ਰੁਪਈਆ ਜਿਹੜਾ ਹੈ ਉਹ ਆਪਣੇ ਉਮੀਦਵਾਰਾਂ ਨੂੰ ਦਿੱਤਾ ਸੀਗਾ। ਤਾਂ ਲੇਖਾ ਜੋਖਾ ਕੁਝ ਇਸ ਪ੍ਰਕਾਰ ਹੀ ਹੈ ਕਿ ਬੀਬਾ ਬਾਦਲ ਨੇ ਸਭ ਤੋਂ ਜ਼ਿਆਦਾ ਖਰਚ ਕਰ ਦਿੱਤਾ ਤੇ ਵਲਟੋਆ ਸਾਹਿਬ ਉਹ 21 ਲੱਖ ਰੁਪਈਏ ਦੇ ਰਹਿ ਗਏ, ਤੇ ਜਿਹਦੇ ਨਾਲ ਇਹ ਰਿਕਾਰਡ ਬਣ ਗਿਆ ਕਿ ਉਹਨਾਂ ਨੇ ਸਭ ਤੋਂ ਘੱਟ ਕਹਿ ਲਓ ਕਿ
ਖਰਚ ਕੀਤਾ, ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਸੋਚ ਵਿਚਾਰ ਕੇ ਖਰਚ ਕੀਤਾ ਹੋਣਾ ਕਿ ਜ਼ਿਆਦਾ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਜੋ ਬਚਦਾ ਬਚਾ ਲਓ। ਦੇਖੋ ਜਿਹੜਾ ਕੁਛ ਵਾਪਰ ਰਿਹਾ ਹੁੰਦਾ ਨਾ ਸਿਆਸੀ ਰਸਾਤਲ ਤੇ ਮਿੰਟੂ ਜੀ, ਲੀਡਰ ਨੂੰ ਉਦੋਂ ਬਹੁਤ ਕਿਤੇ ਆਮ ਵੋਟਰ ਨਾਲੋਂ ਕਿਤੇ ਜ਼ਿਆਦਾ ਅੰਦਾਜ਼ਾ ਹੁੰਦਾ ਕਿ ਕੀ ਹੋ ਰਿਹਾ ਹੈ, ਤੇ ਫਿਰ ਹੱਥ ਘੁੱਟ ਲੈਣਾ। ਜੇ ਵਗਦੀ ਲਹਿਰ ਦੇ ਵਿੱਚ ਤੁਸੀਂ ਹੱਥ ਪੈਰ ਮਾਰੋਗੇ ਤਾਂ ਗਵਾ ਬੈਠੋਗੇ ਧਨ ਆਪਦਾ, ਜੇਕਰ ਹੱਥ ਘੁੱਟ ਕੇ ਚੱਲੇ ਨੇ ਤਾਂ ਚਲੋ ਧਨ ਤਾਂ ਬਚ ਗਿਆ, ਹਾਰ ਜਿੱਤ ਤਾਂ ਲੋਕਾਂ ਦੇ ਸਿਰ ਤੇ ਆ ਨਾ, ਕਹਿ ਸਕਦੇ ਹਾਂ। ਹਾਂ ਜੀ ਜੀ, ਜ਼ਿਆਦਾ ਫਿਰ ਘਰ ਨੂੰ ਘਾਟਾ ਕਾਹਤੋਂ ਪਾਉਣਾ, ਇਹੀ ਗੱਲ ਹੋ ਸਕਦੀ ਉਹਨਾਂ ਨੇ ਸੋਚਿਆ ਹੋਵੇ ਕਿ ਬਈ ਜਿੰਨਾ ਬਚਦਾ ਬਚਾ ਲਓ। ਬਿਲਕੁਲ। ਤੇ ਮਿੰਟੂ ਜੀ, ਪਰਾਲੀ ਦੇ ਨਿਬੇੜਨ ਦੇ ਮਸਲੇ ਤੇ ਪਾਵਰਕੌਮ ਨੇ ਵੱਡੇ ਮਾਲੀਏ ਦਾ ਮੁੱਦਾ ਚੁੱਕਿਆ। ਦੇਖੋ ਇਹਦੇ ਵਿੱਚ ਕੀ ਆ ਕਿ ਸੈਂਟਰ ਹੁਣ ਕੁਝ ਮਾਮਲਿਆਂ ਦੇ ਵਿੱਚ ਇਨਵੋਲਵ ਆ, ਜਿੱਦਾਂ ਪਰਾਲੀ ਫੂਕਣ ਦਾ ਜਿਹੜਾ ਮਸਲਾ ਹੈ, ਉਹਦੇ ਚ ਕੀ ਆ ਕਿ ਇੱਕ ਬੜੀ ਵੱਡੀ ਝਗੜੇ ਵਾਲੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੀ ਸਤੰਬਰ ਅਕਤੂਬਰ ਆਉਂਦਾ ਹੈ ਤਾਂ ਪਰਾਲੀ ਦਾ ਮਸਲਾ ਜਿਹੜਾ ਵੱਡਾ, ਤਾਂ ਇਸ ਵਾਰੀ ਇਹ ਪਹਿਲਾਂ ਕੋਸ਼ਿਸ਼ ਕਰ ਰਹੇ ਆ, ਯਾਨੀ ਰਾਜ ਸਰਕਾਰ ਨੇ ਕੇਂਦਰ ਦੇ ਮਤਲਬ ਕਿ ਜੋ ਸਾਡਾ ਰਾਜ ਸਰਕਾਰ ਹੈ, ਯਾਨੀ ਰਾਜ ਸਰਕਾਰ ਕੌਣ ਹੋ ਗਿਆ, ਪੰਜਾਬ, ਤਾਂ ਉਹ ਭਰੋਸਾ ਦਿੰਦੇ ਆ ਕਿ ਬਈ 31 ਮਾਰਚ 2025 ਤੱਕ ਥਰਮਲ ਪਲਾਂਟਾਂ ਦੀ ਕੁੱਲ ਖਪਤ ਦਾ 5% ਜਿਹੜਾ ਹੈ ਨਾ, ਉਹ ਪਰਾਲੀ ਦੇ ਜਿਹੜੇ ਕੋਲ ਪੈਲੇਟਸ ਹੋਣਗੇ ਉਹਨਾਂ ਦੀ ਵਰਤੋਂ ਨਾਲ ਯਕੀਨੀ ਬਣਾਇਆ ਜਾਏਗਾ। ਮਤਲਬ ਸਮਝੇ ਤੁਸੀਂ ਕਿ ਕੋਲਾ ਜਿਹੜਾ ਹੈ ਉਹਦੀ ਜਗ੍ਹਾ ਤੇ ਘੱਟੋ ਘੱਟ ਐਟਲੀਸਟ 5% ਜੋ ਪੈਲੇਟਸ ਬਣਨਗੇ ਪਰਾਲੀ ਤੋਂ, ਜਿਵੇਂ ਆਪਾਂ ਕਹਿ ਲਓ ਕਿ ਗੰਢਾਂ ਆਪਾਂ ਕਹਿ ਦਿੰਦੇ ਆ ਪਰਾਲੀ ਦੀਆਂ, ਹੋਰ ਕੀ ਆ ਕਿ ਇਹ ਬਾਲੀਆਂ ਜਾਣ, ਤੇ ਇਹਦੇ ਤੇ ਹੁਣ ਥੋੜਾ ਜਿਹਾ ਪੇਚ ਫਸ ਗਿਆ ਹੈ। ਜੋ ਪਾਵਰਕੌਮ ਹੈ, ਪਾਵਰਕੌਮ ਨੇ ਕੇਂਦਰ ਦੇ ਕੋਲ ਮੁੱਦਾ ਚੁੱਕਿਆ। ਉਹ ਕਹਿੰਦੇ ਕਿ ਦੇਖੋ ਪ੍ਰਤੀ ਦਿਨ ਕੋਲੇ ਦੀ ਖਪਤ ਸਾਡੇ ਇੱਥੇ 75,000 ਟਨ ਹੈ, ਯਾਨੀ ਜੇਕਰ ਅਸੀਂ 5% ਪਰਾਲੀ ਤੋਂ ਬਣੇ ਇਹ ਜਿਹੜੇ ਪੈਲੇਟਸ ਹੈ, ਜਿਹਨੂੰ ਆਪਾਂ ਗੰਢਾ ਕਹਿੰਦੇ ਆ, ਇਹਨਾਂ ਨੂੰ ਵਰਤੋਂ ਦੇ ਵਿੱਚ ਯਕੀਨਨ ਲਿਆਉਣੇ ਆ, ਤਾਂ ਪਾਵਰਕੌਮ ਨੂੰ 54.75 ਲੱਖ ਟਨ ਕੋਲ ਪੈਲੇਟਸ ਦੀ ਜ਼ਰੂਰਤ ਪਵੇਗੀ ਜੀ। ਤੇ ਭਾਰਤ ਸਰਕਾਰ ਨੇ ਥਰਮਲ ਪਲਾਂਟ ਦੇ ਵਿੱਚ ਵਰਤੋਂ ਦੇ ਲਈ ਕੋਲੇ ਦੀ ਕੀਮਤ 1.5 ਰੁਪਈਆ ਰੱਖੀ ਆ, ਜਦ ਕਿ ਇੰਨੀ ਹੀ ਜੇ ਮਾਤਰਾ ਦੇ ਵਿੱਚ ਅਸੀਂ ਝੋਨੇ ਦੀ ਜਿਹੜੀ ਬਣੀ ਪਰਾਲੀ ਆ ਉਹਨੂੰ ਇਹਦੇ ਵਿੱਚ ਗੰਢਾਂ ਦੇ ਰੂਪ ਚ ਸਾੜ ਕੇ ਊਰਜਾ ਪੈਦਾ ਕਰਨੀ ਹੈ, ਤਾਂ ਘੱਟੋ ਘੱਟ 4 ਰੁਪਈਏ ਸਾਨੂੰ ਪਏਗੀ। ਮਤਲਬ ਕਿੱਥੇ ਉਹ ਪੈਂਦਾ 1.5 ਰੁਪਈਏ, ਇਹ ਸਾਨੂੰ 4 ਰੁਪਏ ਟਨ ਪਵੇਗੀ। ਤੇ ਉਹ ਕਹਿੰਦੇ ਕਿ ਆંકੜਾ ਅਸੀਂ ਕੋਈ ਹਵਾ ਚ ਨਹੀਂ ਲਿਆ ਹਜ਼ੂਰ, ਤਲਵੰਡੀ ਸਾਬੋ ਥਰਮਲ ਪਲਾਂਟ ਹੈ ਜਿਹੜਾ, ਉਹਦੇ ਵੱਲੋਂ ਜਾਰੀ ਕੀਤੇ ਗਏ ਟੈਂਡਰ ਤੋਂ ਪ੍ਰਾਪਤ ਜੋ ਰਕਮ ਨਿਕਲੀ ਆ, ਅਸੀਂ ਉਹਦੇ ਆਧਾਰ ਤੇ ਕਹਿ ਰਹੇ ਹਾਂ ਕਿ ਔਸਤਨ ਪ੍ਰਤੀ ਕਿੱਲਾ ਮਤਲਬ ਕਿ 2.5 ਟਨ ਜਿਹੜੀ ਹੈ ਉਹ ਯਾਨੀ 2.5 ਟਨ ਪਰਾਲੀ ਜਿਹੜੀ ਉਹ ਪੈਦਾਵਾਰ ਹੁੰਦੀ ਹੈ ਉਹਦੀ, ਤੇ 1 ਟਨ ਪੈਲੇਟਸ ਦੇ ਉਤਪਾਦਨ ਦੇ ਲਈ ਕਹਿੰਦੇ ਕਿ ਲਗਭਗ 1.18 ਟਨ ਪਰਾਲੀ ਦੀ ਸਾਨੂੰ ਲੋੜ ਹੋਵੇਗੀ। ਯਾਨੀ ਕੇਵਲ ਕੱਚੇ ਮਾਲ ਦੇ ਰੂਪ ਦੇ ਵਿੱਚ ਹੀ ਘੱਟੋ ਘੱਟ 50% ਪਰਾਲੀ ਦੇ ਵਰਤੋਂ ਦੇ ਵਿੱਚ ਇਲਾਵਾ ਸਾਨੂੰ ਜੇ ਵੱਖਰੇ ਤੌਰ ਤੇ ਵਿੱਤੀ ਖਰਚੇ ਲਾਈਏ ਤਾਂ ਉਹ ਲਗਭਗ 40,000 ਰੁਪਏ ਪ੍ਰਤੀ ਏਕੜ ਤੇ ਉਹ ਚਲੇ ਜਾਣਾ ਜੀ, ਜੇ ਅਸੀਂ ਉਹਨੂੰ ਕਿੱਲੇ ਦੇ ਹਿਸਾਬ ਨਾਲ ਲਈਏ, ਯਾਨੀ ਪ੍ਰਤੀ 1 ਲੱਖ ਟਨ ਬਾਇਓਮਾਸ ਪੈਲੇਟਸ ਪਰ 100 ਕਰੋੜ। ਤੇ ਉਹ ਕਹਿੰਦੇ ਆ ਕਿ ਇਹਦਾ ਮਤਲਬ ਕਿ 5% ਦੇ ਹਿਸਾਬ ਨਾਲ ਜੇ ਤੁਸੀਂ ਕਹੋਗੇ 3 ਲੱਖ ਟਨ ਪੈਲੇਟਸ ਦੀ ਸਾਨੂੰ ਲੋੜ ਹੈ, ਤੇ ਇਹਦਾ ਅਰਥ ਹੈ ਕਿ 300 ਕਰੋੜ ਰੁਪਏ ਦੀ ਸਾਨੂੰ ਵੱਖਰੀ ਜ਼ਰੂਰਤ ਹੋਵੇ। ਤਾਂ ਕੁੱਲ ਮਿਲਾ ਕੇ ਉਹਨਾਂ ਨੇ ਇਸ ਤਰ੍ਹਾਂ ਦੇ ਆંકੜੇ ਕੱਢ ਕੇ ਦੱਸਿਆ ਕਿ ਬਈ ਸਾਨੂੰ ਝਟਕਾ ਲੱਗੇਗਾ 540 ਕਰੋੜ ਦਾ ਜੀ, ਜਾਂ ਤਾਂ ਫਿਰ ਸਾਨੂੰ ਬਿਜਲੀ ਮਹਿੰਗੀ ਕਰ ਲੈਣ ਦਿਓ, ਉਹ ਸਾਨੂੰ ਇੱਥੋਂ ਦੀ ਸਰਕਾਰ ਨਹੀਂ ਕਰਨ ਦਿੰਦੀ, ਤੁਸੀਂ ਸਾਨੂੰ ਇੱਕ ਝਟਕਾ ਹੋਰ ਦੇ ਰਹੇ ਹੋ। ਸੋ ਇਸ ਕਰਕੇ ਉਹ ਕਹਿੰਦੇ ਕਿ ਠੀਕ ਹੈ, ਸਾਡੇ ਵਾਸਤੇ ਕੋਈ ਸਮੱਸਿਆ ਵਾਲੀ ਗੱਲ ਨਹੀਂ, ਪਰ ਸਾਨੂੰ ਆਹ ਦੱਸੋ ਕਿ 540 ਕਰੋੜ ਰੁਪਈਆ ਜਿਹੜਾ ਹੈ ਅਫੋਰਡ ਕੌਣ ਕਰੇਗਾ ਜੀ। ਤੇ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਖੋਲਣ ਤੇ ਸਹਿਮਤੀ ਹੋਈ ਹੈ ਜੀ। ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜਿਹੜਾ ਹੈ ਨਾ, ਉਹ ਇੱਕ ਤੁਸੀਂ ਵੇਖੋਗੇ ਇੱਕ ਅਕੈਡਮੀ ਆ, ਪੁਲਿਸ ਅਕੈਡਮੀ ਆ ਜੀ ਜੀ, ਉਹਨੂੰ ਕਹਿੰਦੇ ਆ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੌਰ ਜੀ ਜੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਜ਼ਿਆਦਾਤਰ ਨੂੰ ਫਲੋਰ ਦਾ ਹੀ ਪਤਾ ਹੈ, ਪੁਲਿਸ ਅਕੈਡਮੀ ਫਲੋਰ। ਅੱਛਾ, ਉਹਦੇ ਵਿੱਚ ਕੀ ਹੈ ਕਿ ਕਿਲਾ ਜਿੱਥੇ ਉਸ ਅਕੈਡਮੀ ਹੈ ਉਹਦੇ ਵਿੱਚ ਇੱਕ ਕਿਲਾ ਹੈ, ਇਤਿਹਾਸਕ ਕਿਲਾ ਹੈ ਜੀ।
ਤੇ ਹੁਣ ਹੋਇਆ ਕੀ ਆ ਕਿ ਕੋਈ ਪਟੀਸ਼ਨ ਗਈ ਆ ਕੋਰਟ ਦੇ ਵਿੱਚ, ਜੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈ ਜੇ ਇਹ ਕਿਲ੍ਹਾ ਆਮ ਲੋਕਾਂ ਵਾਸਤੇ ਖੋਲ ਦਿੱਤਾ ਜਾਂਦਾ ਹੈ। ਪਰ ਠੀਕ ਹੈ। ਇਹ ਤੁਸੀਂ ਦੇਖੋ ਕਿ ਜੇ ਉੱਥੇ ਜਾਂਦੇ ਨੇ ਘੁੰਮਣ ਫਿਰਨ ਲੋਕ ਜਾਂਦੇ ਆ ਜਾਂ ਆਮ ਲੋਕਾਂ ਵਾਸਤੇ ਕਿਲ੍ਹਾ ਖੋਲਿਆ ਜਾਂਦਾ ਹੈ, ਤਾਂ ਬਈ ਪੰਜਾਬ ਸਰਕਾਰ ਜਿਹੜੀ ਹੈ ਉਹ ਵੇਖੇ ਕਿ ਉਹਨਾਂ ਦਾ ਕੋਈ ਮਸਲਾ ਤੇ ਨਹੀਂ। ਉਹ ਫਿਰ ਹੁਣ ਜਦੋਂ ਉੱਥੇ ਸਹਿਮਤੀ ਬਣ ਗਈ ਆ, ਕਿਉਂਕਿ ਇਹ 2010 ਦੇ ਵਿੱਚ ਰਾਸ਼ਟਰੀ ਮਹੱਤਵ ਵਾਲੀ ਇਮਾਰਤ ਜਿਹੜੀ ਹੈ ਨਾ ਉਹ ਐਲਾਨ ਦਿੱਤੀ ਗਈ ਸੀ। ਜੀ ਜੀ। ਇਹਦਾ ਮਤਲਬ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਹੜਾ ਉਹ ਇੱਕ ਪਾਰਟੀ ਹੈ। ਸੋ ਇਹ ਇਸਤੇਮਾਲ ਕਰ ਰਹੀ ਆ ਕੰਟਰੈਕਟ ਦੇ ਰੂਪ ਦੇ ਵਿੱਚ ਪੰਜਾਬ ਪੁਲਿਸ, ਯਾਨੀ ਇੱਕ ਕੰਟਰੈਕਟ ਸੀ ਇਹਨਾਂ ਦੇ ਕੋਲ, ਕੰਟਰੈਕਟ ਇਹਨਾਂ ਨੇ ਲਿਆ ਹੋਇਆ, ਮਤਲਬ ਕਿ ਕੁਝ ਕੁ ਰੁਪਈਏ ਪੇ ਕਰ ਦਿੰਦੇ ਹੋਏਗੀ ਪੰਜਾਬ ਪੁਲਿਸ ਸਰਕਾਰ ਨੂੰ ਜਾਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਹਦਾ ਵੀ ਕੋਈ ਬਣਦਾ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਇਸ ਕਿਲੇ ਦੇ ਵਿੱਚ ਜੋ ਪੀਰ ਅਬਦੁੱਲਾ ਦੀ ਮਜ਼ਾਰ ਹੈ ਤੇ ਜਾਂ ਜਿਹੜਾ ਇਹ ਕਿਲਾ ਹੈ, ਆਮ ਲੋਕ ਇਹਦੇ ਤੋਂ ਮਹਿਰੂਮ ਰਹਿ ਜਾਂਦੇ ਨੇ ਵੇਖਣ। ਤਾਂ ਇਸ ਵਾਸਤੇ ਇਹ ਮਾਮਲਾ ਜਿਹੜਾ ਉਹ ਗਿਆ ਸੀਗਾ ਕੋਰਟ ਦੇ ਵਿੱਚ, ਤੇ ਜਿੱਥੇ ਇਸ ਗੱਲ ਵਾਸਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਕਿ ਇਸ ਨੂੰ ਖੋਲਿਆ ਜਾ ਸਕਦਾ, ਤੇ ਮੇਰੇ ਖਿਆਲ ਦੇ ਨਾਲ ਇਹ ਖੋਲਿਆ ਜਾਣਾ ਚਾਹੀਦਾ। ਇੱਕ ਹੋਰ ਬਡਰੁੱਖਾਂ ਦੇ ਵਿੱਚ ਕਿਲਾ, ਬਡਰੁੱਖਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਨਕਿਆਂ ਦਾ ਜੇ ਤੁਸੀਂ ਕਿਲਾ ਦੇਖੋਗੇ ਤੇ ਉਹਦੀ ਬੜੀ ਤਰਸਯੋਗ ਹਾਲਤ ਹੈ। ਮੈਂ ਉੱਥੋਂ ਅਕਸਰ ਗੁਜ਼ਰਦਾ, ਬਹੁਤ ਤਰਸਯੋਗ ਆ। ਉੱਥੇ ਰਖਵਾਲੀ ਦੀ ਇੱਕ ਚੌਕੀਦਾਰ ਆ, ਇੱਕ ਮਾਲੀ ਆ, ਤੇ ਉਹ ਜਿਹੜਾ ਬੁਰਜ ਆ ਉਹ ਇੱਕ ਪਾਸਿਓਂ ਬਿਲਕੁਲ ਛਿੱਲਿਆ ਜਾ ਚੁੱਕਿਆ। ਇੱਟਾਂ ਉਹਦੀਆਂ ਜਿਹੜੀਆਂ ਨੇ ਖਿਸਕ ਰਹੀਆਂ ਨੇ, ਲੋਕਾਂ ਨੇ ਘੀਰੇ ਲਾ ਰੱਖੇ ਆ ਉੱਥੇ, ਯਾਨੀ ਬਹੁਤ ਬੁਰਾ ਹਾਲ। ਤੇ ਸਾਨੂੰ ਇਹਨਾਂ ਚੀਜ਼ਾਂ ਵੱਲ ਤਵੱਜੋ ਦੇਣ ਦੀ ਜ਼ਰੂਰਤ ਆ। ਪਤਾ ਨਹੀਂ ਕਿਉਂ ਅਸੀਂ ਕਾਤੋਂ ਉਦਾਂ ਬੜੀਆਂ ਅਸੀਂ ਸਿਫਤਾਂ ਕਰਦੇ ਹਾਂ, ਜਦੋਂ ਨਾ ਕੋਈ ਦਿਨ ਤਿਉਹਾਰ ਹੋਵੇ ਇਹ ਵੀ ਇਸ਼ਤਿਹਾਰ ਜਾਰੀ ਕਰਦੇ ਆ ਮਾਨ ਸਾਹਿਬ ਹੋਣੀ ਸਰਕਾਰ ਅੱਗੋਂ, ਅਸੀਂ ਵੀ ਬਹੁਤ ਜਦੋਂ ਫੁਕਰੀ ਮਾਰਨੀ ਹੋਵੇ ਸਾਡਾ ਸ਼ੇਰੇ ਪੰਜਾਬ ਫਲਾਂ ਫਲਾਂ, ਪਰ ਅਸੀਂ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜੀ ਜੀ ਕਿ ਇਹ ਚੀਜ਼ਾਂ ਯਾਰ ਸਾਂਭਣ ਯੋਗ ਨੇ। ਕਿੱਡੀ ਕੁ ਗੱਲ ਹੈ, ਜੇ ਸਰਕਾਰ ਨਹੀਂ ਕਰਦੀ ਤੇ ਕੋਈ ਚਾਰ ਬੰਦੇ ਬਾਹਰੋਂ ਕਹਿ ਦੇਣ ਕਿ ਅਸੀਂ ਸਪਾਂਸਰ ਕਰਦੇ ਹਾਂ, ਕਿੱਡੀ ਕੁ ਗੱਲ ਹੈ, ਪਾਸੇ ਹੋ ਜਾਓ। ਜੇ ਤੁਹਾਡੇ ਤੋਂ ਨਹੀਂ ਸਮਝ ਆਪੇ ਇਹਨਾਂ ਨੂੰ ਸ਼ਰਮ ਆਵੇ, SGPC ਅੱਗੇ ਆ ਸਕਦੀ ਹੈ ਕਿ ਭਾਈ ਜੇ ਤੁਹਾਡੇ ਤੋਂ ਇਸ ਤਰ੍ਹਾਂ ਦੀਆਂ ਇਮਾਰਤਾਂ ਦਾ ਨਹੀਂ ਰੱਖ ਰਖਾਅ ਹੁੰਦਾ, ਸਾਂਭ ਸੰਭਾਲ ਹੁੰਦੀ, ਅਸੀਂ ਕਰ ਦਿੰਦੇ ਹਾਂ। ਉਹ ਸ਼ਰਮ ਦੇਣ ਵਾਲੀ ਗੱਲ ਹੁੰਦੀ ਹੈ, ਆਪੇ ਸਰਕਾਰ ਮੁੜ ਕੇ ਬਜਟ ਅਲਾਟ ਕਰ ਦਿੰਦੀ ਹੈ। ਸੋ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਮੈਨੂੰ ਲੱਗਦਾ ਕਿ ਵਿਰਾਸਤ ਦੇ ਪੱਖ ਤੋਂ, ਇਤਿਹਾਸ ਦੇ ਪੱਖ ਤੋਂ ਸੰਭਾਲਣ ਦੀ ਜ਼ਰੂਰਤ ਹੈ। ਦੇਖੋ ਮਿੰਟੂ ਜੀ, ਜੇ ਸਮਾਜਿਕ ਚੇਤਨਾ ਹੋਵੇ ਨਾ, ਠੀਕ ਆ, ਉਹ ਮਾਣ ਕਰਨਾ ਉਹ ਚਲੋ ਇੱਕ ਵੱਖਰੀ ਗੱਲ ਹੈ, ਇੱਕ ਅੱਡ ਤਰ੍ਹਾਂ ਦੀ ਗੱਲ ਆ। ਪਰ ਜੇਕਰ ਸਮਾਜਿਕ ਚੇਤਨਾ ਹੋਵੇ ਤਾਂ ਆਪੇ ਸਰਕਾਰਾਂ ਨੂੰ ਪਾਬੰਦ ਕੀਤਾ ਜਾ ਸਕਦਾ। ਸਰਕਾਰਾਂ ਆਪੇ, ਜੇ ਲੋਕ ਆਵਾਜ਼ ਚੱਕਦੇ ਰਹਿਣ ਹਾਂ, ਤੇ ਜਦੋਂ ਅਸੀਂ ਵੇਚਦੇ ਹੋਏ ਬੈਠੇ ਆ ਬਸ ਲੋਕ ਇਕੱਲੇ ਫੇਸਬੁੱਕ ਸਟੇਟਸ ਲਿਖਦੇ ਆ ਕਿ ਇਹਨਾਂ ਚੀਜ਼ਾਂ ਤੇ ਵੀ ਲੋਕਾਂ ਨੂੰ ਚਾਹੀਦਾ ਨਾ। ਜਦੋਂ ਹੁਣ ਸੰਗਰੂਰ ਦੀ ਇਲੈਕਸ਼ਨ ਲੜੀ ਜਾਂਦੀ ਹੈ, ਜਿਮਨੀ ਚੋਣ ਲੜੀ ਜਾਂਦੀ ਹੈ, ਯਾਰ ਉਦੋਂ ਤੁਸੀਂ ਮੁੱਦਾ ਨਹੀਂ ਬਣਾ ਸਕਦੇ ਤੁਸੀਂ? ਤਾਂ ਮੁੱਦਾ ਸਾਡਾ ਹੁੰਦਾ ਸਾਡੀ ਗਲੀ ਬਣਾ ਦਿਓ, ਨਾਲੇ ਬਣਾ ਦਿਓ, ਜਾਂ ਬਸ ਉਹ ਵੀ ਫਲਾਨਾ ਕੈਂਡੀਡੇਟ ਆ, ਉਹ ਮੈਨੂੰ 10 ਪਿੰਡਾਂ ਦੇ ਨਾਂ ਦੱਸ ਦੇ, 20 ਦੇ ਨਾਂ ਦੱਸ ਦੇ। ਕੋਈ ਮੁੱਦੇ ਸੀਗੇ ਲੋਕ ਸਭਾ ਇਲੈਕਸ਼ਨ ਦੇ ਵਿੱਚ, ਕੋਈ ਸੰਗਰੂਰੀਆਂ ਦੇ ਮੁੱਦੇ ਸੀਗੇ ਜੀ। ਇਹਨਾਂ ਨੂੰ ਸ਼ਾਇਦ ਜਿਹੜੇ ਲੜ ਰਹੇ ਹੋਣਗੇ ਉਹ 10 ਪਿੰਡਾਂ ਦੇ ਨਾਂ ਤਾਂ ਪਤਾ ਨਹੀਂ ਆਉਂਦੇ ਹੋਣ ਜਾਂ ਨਾ ਆਉਂਦੇ ਹੋਣ, ਪਰ ਇਤਿਹਾਸ ਬਾਰੇ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਇੰਨੀ ਕੋਈ ਜਾਣਕਾਰੀ ਹੋਏਗੀ। ਜੀ ਜੀ ਬਿਲਕੁਲ। ਤੇ ਪੰਜਾਬ ਦੇ ਵਿੱਚ ਕਹਿੰਦੇ ਵੱਡੇ ਪੱਧਰ ਤੇ ਲਾਇਸੈਂਸ ਕੈਂਸਲ ਹੋ ਸਕਦੇ ਆ, ਜਿਹੜੇ ਹਥਿਆਰਾਂ ਦੇ ਬਣਾਈ ਬੈਠੇ ਜਾਂ ਕੋਈ ਹੋਰ ਤਰ੍ਹਾਂ ਦੇ ਲਾਇਸੈਂਸ? ਦੇਖੋ, ਹਥਿਆਰਾਂ ਦੇ ਲਾਇਸੈਂਸ ਜਿਹੜੇ ਆ ਉਹ ਇਸ ਕਰਕੇ ਕੈਂਸਲ ਹੋ ਸਕਦੇ ਆ, ਉਹਨੇ ਸਖਤਾਈ ਕਰਨ ਜਾ ਰਹੇ ਆ। ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਇੱਕ ਤੇ ਪੰਜਾਬ ਦੀ ਜਿਹੜੀ ਆ ਉਹ ਹਮੇਸ਼ਾ ਅੰਕੜਿਆਂ ਦੇ ਵਿੱਚ ਜਿਸ ਤਰ੍ਹਾਂ ਚੜ੍ਹਤ ਰਹਿੰਦੀ ਆ, ਝੰਡੀ ਰਹਿੰਦੀ ਆ, ਉਹ ਕਿਤੇ ਨਾ ਕਿਤੇ ਕਹਿ ਲਓ ਕਿ ਥੋੜਾ ਪਰੇਸ਼ਾਨੀ ਦਾ ਸਬੱਬ ਬਣਦੀ ਆ ਕਿ ਯਾਰ ਇੰਨੇ ਹਥਿਆਰ ਪੰਜਾਬੀਆਂ ਦੇ, ਤੇ ਜ਼ਿਆਦਾਤਰ ਨੇ ਉਹ ਜਿਹੜੇ ਆ ਉਹ ਲੈ ਰੱਖੇ ਆ ਸ਼ੌਂਕੀਆ ਟੌਰ ਵਾਸਤੇ। ਹੁਣ ਕੁਝ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਸ਼ਿਕਾਇਤਾਂ ਆਈਆਂ ਕਿ 199 ਆਰਮ ਲਾਇਸੈਂਸ ਜਿਹੜੇ ਆ ਉਹ 2023 ਦੇ ਵਿੱਚ ਪੰਜਾਬ ਪੁਲਿਸ ਨੇ ਰੱਦ ਕੀਤੇ। ਕਿਉਂਕਿ ਕੁਝ ਥਾਵਾਂ ਤੇ ਉਹਨਾਂ ਦੀ ਮਿਸਯੂਜ਼ਿੰਗ ਹੋਈ। ਮਤਲਬ ਤੁਹਾਨੂੰ ਜਿਹੜਾ ਲਾਇਸੈਂਸ ਮਿਲਦਾ ਹੈ ਨਾ ਇੰਡੀਆ 'ਚ, ਜਾਂ ਜਿਹੜਾ ਵੈਪਨ ਤੁਹਾਨੂੰ ਮਿਲਦਾ ਹੈ, ਉਹ ਇਸ ਕਰਕੇ ਮਿਲਦਾ ਹੈ ਕਿ
ਤੁਹਾਨੂੰ ਉਹਦੀ ਜ਼ਰੂਰਤ ਹੈ ਹੂੰ ਤਾਂ ਉਹ ਤੁਸੀਂ ਆਪਦੇ ਡਿਫੈਂਸ ਵਾਸਤੇ ਜਾਂ ਆਪਣੀ ਹਿਫਾਜ਼ਤ ਵਾਸਤੇ ਰੱਖਿਆ। ਤਾਂ ਹੁੰਦਾ ਕੀ ਆ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਉਹਦਾ ਵਿਖਾਵਾ ਕਰਦੇ ਆ ਕਿ ਉਹ ਕਾਫੀ ਸਖਤੀ ਵੀ ਕਰ ਦਿੱਤੀ ਸੀ। ਹੁਣ ਇਹਨਾਂ ਨੇ ਇਹ ਬਣਾ ਲਿਆ ਮਨ ਕਿ ਜਿਵੇਂ ਮੰਨ ਲਓ ਕੋਈ ਸੋਸ਼ਲ ਮੀਡੀਆ ਤੇ ਸ਼ਾਦੀ ਸਮਾਗਮ ਤੇ ਜਾਂ ਕਿਤੇ ਇਸ ਤਰ੍ਹਾਂ ਦਾ ਗਲਤ ਵਿਖਾਵਾ ਕਰਦਾ ਹੈ ਹੂੰ ਹੂੰ ਜਾਂ ਵੀਡੀਓ ਪੋਸਟ ਕਰਦਾ ਹੈ ਜਾਂ ਕੋਈ ਕਿਸੇ ਨੂੰ ਕੋਈ ਧਮਕੀ ਦਿੰਦਾ ਹੈ ਜੀ ਜੀ ਤਾਂ ਉਹ ਬਸ ਉਹਦਾ ਰੱਦ ਕਰ ਦਿਓ। ਠੀਕ ਹੈ ਮਤਲਬ ਕਿ ਆਪੇ ਲੋਕ ਜਿਹੜੇ ਆ ਫਿਰ ਇਹਨਾਂ ਚੀਜ਼ਾਂ ਤੇ ਆਪਣੇ ਆਪ ਹੀ ਸੋਚਣ ਲੱਗਣਗੇ ਕਿ ਯਾਰ ਜੇ ਮੈਂ ਕੁਝ ਇਸ ਤਰ੍ਹਾਂ ਦੀ ਫੁਕਰੀ ਮਾਰੀ ਫਿਰ ਗੱਲ ਉੱਥੇ ਆ ਜਾਂਦੀ ਹੈ। ਇਹ ਮਾਰਦੇ ਨੇ ਉੱਥੇ ਐਵੇਂ ਹੀ ਕੱਢ ਕੇ ਐਵੇਂ ਐਡਾ ਢਿੱਡ ਹੁੰਦਾ ਤੇ ਲੱਕ ਲਚਕਾਈ ਜਾਂਦੇ ਨੇ ਹੂੰ ਨੱਚਣ ਦੇ ਮਾਰੇ ਵੀ ਕੋਈ ਇੱਕ ਰੀਲ ਬਣ ਜਾਵੇ। ਤਾਂ ਹੂੰ ਗੱਲ ਇਹ ਆ ਕਿ ਬਈ ਇਹਨਾਂ ਚੀਜ਼ਾਂ ਤੇ ਅਸੀਂ ਆਪ ਹੀ ਸੰਜਮ ਨਹੀਂ ਰੱਖਦੇ ਜੀ ਜੀ ਕਿ ਵਿਆਹ ਸ਼ਾਦੀ ਚ ਉੱਥੇ ਕੀ ਕੋਈ ਪੁਰਾਣੇ ਜ਼ਮਾਨੇ ਦੀ ਵਿਆਹ ਸ਼ਾਦੀ ਹੈ ਕਿ ਡਾਕੂ ਮਕਲਾਵਾ ਲੁੱਟਣ ਆ ਜਾਣਗੇ ਵੀ ਰੋਕਣੇ। ਹੂੰ ਗੱਲ ਇਹ ਆ ਕਿ ਉਹ ਹੁਣ ਸਾਰਾ ਕੁਝ ਜਿਹੜਾ ਹੈ ਤੁਹਾਡੇ ਸਾਹਮਣੇ ਹੀ ਆ। ਬੰਦੇ ਵੀ ਮਰੇ ਆ, ਡਾਂਸਰਾਂ ਵੀ ਮਰੀਆਂ ਨੇ, ਹਾਂਜੀ ਹਾਂਜੀ ਕਿੰਨੀਆਂ ਗੋਲੀਆਂ ਚੱਲਦੀਆਂ। ਸੋ ਹੁਣ ਇਹਨਾਂ ਨੇ ਇਹੋ ਹੀ ਕਿਹਾ ਕਿ ਜੋ ਪ੍ਰਦੇਸ਼ ਦੇ ਵਿੱਚ ਸਾਡੇ ਇੱਥੇ ਮੇਰਾ ਅੰਦਾਜ਼ਾ ਕਿ 4 ਲੱਖ ਦੇ ਕਰੀਬ ਆਰਮਸ ਲਾਇਸੈਂਸ ਹੈਗੇ ਨੇ ਕਿ ਜੇ ਮੰਨ ਲਓ ਜਾਨ ਨੂੰ ਖਤਰਾ ਦੱਸ ਕੇ ਲਾਇਸੈਂਸ ਲਿਆ ਗਿਆ ਤੇ ਉਹਦਾ ਵਿਖਾਵਾ ਗਲਤ ਤਰੀਕੇ ਨਾਲ ਹੋ ਰਿਹਾ, ਉਹਦੀ ਵਰਤੋਂ ਗਲਤ ਤਰੀਕੇ ਨਾਲ ਹੋ ਰਹੀ ਹੈ ਤਾਂ ਲਾਇਸੈਂਸ ਰੱਦ ਹੋ ਸਕਦਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।